ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਪਹੁੰਚ ਚੁੱਕੇ ਹਾਂ। ਅਸੀਂ ਇਸ ਟਾਈਮ ਕੈਲੀਫੋਰਨੀਆ ਦੀ ਰਾਜਧਾਨੀ ਇੱਥੇ ਕੈਪੀਟਲ ਬਿਲਡਿੰਗ ਦੇ ਵਿੱਚ, ਜਿੱਥੇ ਅੱਜ ਰੂਮ 317 317 ਰੂਮ ਨੰਬਰ ਦੇ ਵਿੱਚ ਵਿਸਾਖੀ ਸੈਲੀਬ੍ਰੇਸ਼ਨ ਦੇ ਨਾਲ ਸਿੱਖ ਜੈਨੋਸਾਈਡ ਦੀ ਜਿਹੜੀ ਐਗਜ਼ੀਬਿਸ਼ਨ ਆ ਉਹ ਹੋ ਰਹੀ ਆ। ਸਾਡੇ ਜਿਹੜੇ ਕਹਿ ਸਕਦੇ ਆ ਵੀ ਪੰਜਾਬ ਦੀ ਧੀ, ਸਿੱਖਾਂ ਦੀ ਧੀ ਡਾਕਟਰ ਜਸਮੀਤ ਕੌਰ ਬੈਂਸ, ਉਹਨਾਂ ਦੇ ਇਹਨਾਂ ਉਪਰਾਲਿਆਂ ਦੇ ਨਾਲ ਸਿੱਖਾਂ ਦੇ ਬਾਰੇ ਵਿਸਾਖੀ ਜਿਹੜੀ ਆ ਪਹਿਲੀ ਵਾਰ ਇੱਥੇ ਕੈਪੀਟਲ ਦੇ ਵਿੱਚ ਮਨਾਈ ਜਾ ਰਹੀ ਆ। ਸੋ ਆਪਣੇ ਨਾਲ ਡਾਕਟਰ ਜਸਮੀਤ ਕੌਰ ਬੈਂਸ ਜੁੜ ਚੁੱਕੇ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੀ ਸਾਰਿਆਂ ਨੂੰ ਵਿਸਾਖੀ ਦੀ ਬਹੁਤ ਬਹੁਤ ਮੁਬਾਰਕਾਂ। ਸਾਰੇ ਜੋ ਆਏ ਹੋਏ ਨੇ, ਥੈਂਕ ਯੂ ਟੂ ਸੈਲਡੈਫ, ਜੈਕਾਰਾ ਐਂਡ ਸੀ ਕੋਲੀਸ਼ਨ, ਉਹਨਾਂ ਦੀ ਬਹੁਤ ਬਹੁਤ ਸਪੋਰਟ ਨਾਲ ਇਹ ਪਹਿਲੀ ਵਾਰ ਵਿਸਾਖੀ ਮਨਾਈ ਜਾ ਰਹੀ ਹੈ ਇੱਥੇ ਕੈਪੀਟਲ। ਅਤੇ ਡਾਕਟਰ ਚੀਮਾ ਨੇ ਅੱਜ ਇੱਥੇ 1984 ਦੀ ਜੋ ਨਸਲ ਖੁਸ਼ੀ ਦੀ ਮਤਾ ਪਾਸ ਹੋਈ ਸੀ ਇੱਥੇ ਹੀ, ਉਹਦੀ ਵੀ ਐਗਜ਼ਿਬਿਟ ਰੱਖਿਆ ਹੋਇਆ, ਸੋ ਐਵਰੀਵਨ ਕੈਨ ਨੋ ਮੋਰ ਅਬਾਊਟ ਜੋ ਹੋਇਆ ਸਾਡੇ ਨਾਲ। ਸੋ ਡਾਕਟਰ ਬੈਂਸ, ਤੁਹਾਡੀ ਹੁਣ ਦੂਸਰੀ ਟਰਮ ਆ, ਸੋ ਤੁਸੀਂ ਕਾਫੀ ਕੁਛ ਕਮਿਊਨਿਟੀ ਦੇ ਬਹੁਤ ਸਾਰੇ ਜਿਹੜੇ ਇਸ਼ੂਜ਼ ਆ ਉਹ ਰੇਜ਼ ਕੀਤੇ ਆ। ਇਹ ਫਸਟ ਟਾਈਮ ਇੱਥੇ ਹੋ ਰਿਹਾ ਵੀ ਇਸ ਤਰੀਕੇ ਦੇ ਨਾਲ ਕੈਪੀਟਲ ਦੇ ਵਿੱਚ ਵਿਸਾਖੀ ਮਨਾਈ ਜਾ ਰਹੀ ਆ। ਆਪਣੀ ਕਮਿਊਨਿਟੀ ਵੀ ਬਹੁਤ ਪਹੁੰਚ ਰਹੀ ਆ, ਬਹੁਤ ਖੁਸ਼ੀ ਦੀ ਗੱਲ ਆ। ਪੰਜਾਬੀ ਰੇਡੀਓ USA ਨੇ ਵੀ, ਅਸੀਂ ਵੀ ਆਵਾਜ਼ ਦਿੱਤੀ, ਲੋਕ ਜਿਹੜੇ ਉਹ ਆ ਰਹੇ ਆ। ਸੋ ਕਿੱਦਾਂ ਮਹਿਸੂਸ ਹੋ ਰਿਹਾ ਆ? ਕੱਲ੍ਹ ਹੀ ਮੈਂ ਕੰਮ ਕਰ ਨਹੀਂ ਸਕਦੀ, ਇੱਕ ਵਾਰੀ ਹੋਰ ਸੀ ਕੋਲੀਸ਼ਨ, ਸੈਲਡੈਫ ਅਤੇ ਜੈਕਾਰਾ ਦਾ ਬਹੁਤ ਬਹੁਤ ਧੰਨਵਾਦ ਜੋ ਇਸ ਦਿਨ ਦਾ ਉਹਨਾਂ ਨੇ ਬਹੁਤ ਸਪੋਰਟ ਦਿੱਤੀ ਆ। ਅਤੇ ਜੋ ਮੇਰੀ ਸਟਾਫ ਆ, ਮਾਈ ਚੀਫ ਆਫ ਸਟਾਫ ਡੈਰਨ ਵਾਲਸ਼, ਮਾਈ ਕਮਸ ਡਾਇਰੈਕਟਰ ਐਂਡਰੂ ਕੀਹੋ, ਐਡਮ ਕੈਪਰ, ਕੋਲ ਆਰ ਇੰਟਰਨ ਐਂਡ ਜੂਡੀ, ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇਹ ਦਿਨ they've been working on it for a long time, and I'm just grateful for all the partners that have come together today. ਇਹ ਜੋ unity ਦਿਖਾ ਰਹੀ ਆ, not just to government but my colleagues, and at the same time they get a picture of the history of what it is to be a Sikh, what it was to be a Sikh, and what is it to be a Sikh today in America. ਰਾਈਟ ਨਾਓ ਜਦੋਂ ਆਪਾਂ ਹੁਣ ਇਹ ਵਿਸਾਖੀ ਦੀ ਇਹ ਸੈਲੀਬ੍ਰੇਸ਼ਨ ਇੱਥੇ ਕਰ ਰਹੇ ਹਾਂ, ਨਾਲ ਹੀ ਜੈਨੋਸਾਈਡ ਦਾ ਜਿਹੜਾ ਦੱਸ ਰਹੇ ਹਾਂ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਵੀ ਇੱਥੇ ਨਾਲ ਹੀ ਇਸੇ ਸਦਨ ਦੇ ਵਿੱਚ ਗੱਲਬਾਤ ਜਿਹੜੀ ਹੋ ਰਹੀ ਹੈ, ਕਮੇਟੀਜ਼ ਦੇ ਵਿੱਚ ਜਿਹੜਾ ਘੁੰਮ ਰਿਹਾ ਆ। ਸੋ ਇਹ ਇੱਕ ਬਹੁਤ ਵਧੀਆ ਮੌਕਾ ਆ ਬਾਕੀਆਂ ਨੂੰ ਦੱਸਣ ਦੇ ਲਈ। ਸੋ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਆ ਜੋ ਪਿਛਲੇ ਸਾਲ ਮਾਰੀ ਗਈ ਸੀ, ਇਸ ਸਾਲ ਉਹੀ ਆਥਰ ਨੇ ਰੀਇੰਟਰੋਡਿਊਸ ਕੀਤਾ ਆ ਸੈਨੇਟ 'ਚ। ਇਟਸ ਗੋਇੰ ਟੂ ਬੀ ਹਰਡ ਟੁਮਾਰੋ ਮਾਰਨਿੰਗ ਇਨ ਅਨਦਰ ਕਮੇਟੀ, ਐਂਡ ਇਟਸ ਗੋਇੰ ਟੂ ਕੀਪ ਗੋਇੰਗ ਥਰੂ ਦ ਪ੍ਰੋਸੈਸ। ਇਸ ਕਹਾਣੀ ਨਾਲ ਇਹੀ ਸਾਨੂੰ ਦੱਸਿਆ ਜਾਂਦਾ ਆ ਕਿ ਕਦੀ ਹਿੰਮਤ ਨਾ ਹਾਰੋ। ਜੋ ਵੀ ਹੁੰਦਾ ਆ ਉਹ ਕੁਛ ਰੀਜ਼ਨ ਲਈ ਹੁੰਦਾ ਆ, ਐਂਡ ਓਨੈਸਟਲੀ ਜੋ ਯੂਨਿਟੀ ਦਿਖਾਈ ਗਈ ਆ ਇਸ ਸਾਲ ਇਸ ਬਿੱਲ ਦੇ ਨਾਲ, ਆਈ ਗ੍ਰੇਟਫੁਲ ਟੂ ਦ ਕਮਿਊਨਿਟੀ ਫॉर ਸਾਰੇ ਜਾਣੇ ਜੁੜ ਕੇ ਰਹੋ, ਕਿਉਂਕਿ ਸਾਡੇ ਜੋ ਪ੍ਰੋਬਲਮ ਨੇ ਉਹ ਬਹੁਤ ਵੱਡੇ ਨੇ। ਅਤੇ ਜੋ ਸਾਡੀਆਂ ਛੋਟੀਆਂ ਛੋਟੀਆਂ ਲੜਾਈਆਂ ਉਹ ਛੱਡ ਦਿਓ ਹੁਣ, ਕਿਉਂਕਿ ਸਾਡੀ ਜੋ ਲੜਾਈ ਹੈ ਬਹੁਤ ਵੱਡੀ ਆ ਜੀ। ਸੋ ਇਹ ਪ੍ਰੋਗਰਾਮ ਦੇ ਬਾਰੇ ਥੋੜ੍ਹਾ ਦੱਸ ਦਿਓ, ਕਦੋਂ ਤੱਕ ਹੋਊਗਾ? ਐਨੀਬਡੀ ਕੋਈ ਵੀ ਆ ਸਕਦਾ ਹੈ? ਕਿੱਦਾਂ ਕੋਈ ਵੀ ਆ ਸਕਦਾ ਇੱਥੇ ਕੈਪੀਟਲ 'ਚ। ਇੱਥੇ 3 ਵਜੇ ਤੱਕ ਇਹ ਡਿਸਪਲੇ ਹੋਵੇਗੀ, and anybody is welcome to come. Capitol is an open building for anyone to visit. ਇਹ ਵੀ ਜਿਹੜਾ ਦੱਸਦੇ ਜਾਈਏ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਵੀ, ਜੇ ਤੁਸੀਂ ਤੁਹਾਡੇ ਗਾਤਰਾ ਵੀ ਪਾਇਆ, ਤੁਹਾਡਾ ਗਾਤਰਾ ਲਾਉਣ ਦੀ ਲੋੜ ਨਹੀਂ ਆ। ਸੋ ਇੱਥੇ ਪ੍ਰੋਵੀਜ਼ਨ ਆ, ਤੁਸੀਂ ਗਾਤਰੇ ਸਮੇਤ ਵੀ ਇਸ ਬਿਲਡਿੰਗ ਦੇ ਵਿੱਚ ਨਾਲ ਆ ਸਕਦੇ। ਇਹ ਵੀ ਇੱਕ ਸਿੱਖਾਂ ਦੇ ਲਈ ਬਹੁਤ ਵਧੀਆ ਗੱਲ ਆ। ਸਿੱਖ ਆਈਡੈਂਟੀਟੀ ਨੂੰ ਲੈ ਕੇ ਅਕਸਰ ਇਹ ਕੋਸ਼ਿਸ਼ ਹੁੰਦੀ ਆ ਵੀ ਕਿੱਦਾਂ ਜਿਹੜਾ ਦੱਸਿਆ ਜਾ ਸਕੇ। ਇੱਦਾਂ ਦੇ ਇਵੈਂਟਸ ਇੱਕ ਬਹੁਤ ਵਧੀਆ ਉਪਰਾਲਾ ਆ, ਜਿੱਥੇ ਤੁਹਾਡੇ ਸਾਰੇ ਇਲਾਕੇ ਦੇ ਲਾਅ ਮੇਕਰਸ ਨੂੰ ਪਤਾ ਲੱਗਦਾ ਆ ਸਿੱਖ ਕੌਣ ਨੇ, ਸਿੱਖਾਂ ਦੇ ਕੀ ਯੋਗਦਾਨ ਆ, ਸਿੱਖਾਂ ਦਾ ਇਹ ਜਿਹੜਾ ਤਿਉਹਾਰ ਆ ਵਿਸਾਖੀ ਆ, ਖਾਲਸਾ ਪੰਥ ਦਾ ਸਾਜਨਾ ਦਿਵਸ ਆ, ਉਹਦੀ ਕੀ ਇੰਪੋਰਟੈਂਸ ਆ, ਅਤੇ ਨਾਲ ਦੇ ਨਾਲ ਜੋ ਸਿੱਖਾਂ ਦੇ ਨਾਲ ਉੱਥੇ ਜੈਨੋਸਾਈਡ ਹੋਇਆ ਉਸ ਦੇ ਬਾਰੇ ਪਤਾ ਲੱਗ ਰਿਹਾ। ਸੋ ਡਾਕਟਰ ਬੈਂਸ, ਇੱਕ ਵਾਰੀ ਫਿਰ ਤੁਹਾਡਾ ਧੰਨਵਾਦ ਤੁਹਾਡੇ ਇਸ ਉਪਰਾਲੇ ਦੇ ਲਈ। ਬਹੁਤ ਬਹੁਤ ਧੰਨਵਾਦ। ਆਰ ਮੇਅਰ ਬੌਬੀ ਸਿੰਘ ਐਲਨ ਅੱਜ ਆਏ ਹੋਏ ਨੇ, ਅਤੇ ਮੱਲੀ ਕਾਉਂਸਲ ਮੈਂਬਰ ਫਰਮ Martinez, ਮੈਂ ਹਮੇਸ਼ਾ ਭੁੱਲੀ ਜਾਂਦੀ ਹਾਂ, ਉਹ ਵੀ ਆਏ ਹੋਏ ਨੇ। ਐਂਡ ਬਿਗ ਵੈਲਕਮ ਟੂ ਆਲ ਆਫ ਦੀ ਇਲੈਕਟਿਡਸ। ਅਸੀਂ ਹੁਣੇ ਸ਼ੁਰੂ ਕੀਤਾ ਆ, ਸੋ ਇਟਸ ਗੋਇੰ ਟੂ ਕੀਪ ਗੋਇੰਗ ਔਨ 3 ਵਜੇ ਤੱਕ ਜੀ।
ਧੰਨਵਾਦ ਡਾਕਟਰ ਬੈਂਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਹੜੇ ਵੀ ਸਾਡੇ ਦਰਸ਼ਕ ਦੇਖ ਰਹੇ ਆ, ਸੋ ਉਹਨਾਂ ਸਾਰਿਆਂ ਨੂੰ ਬੇਨਤੀ ਆ ਵੀ ਆਓ 3 ਵਜੇ ਤੱਕ ਇਹ ਫਲੋਰ ਇੱਥੇ ਹੀ ਆ, ਇਹ ਰੂਮ ਨੰਬਰ 317 'ਚ ਕੈਪੀਟਲ ਬਿਲਡਿੰਗ ਦੇ ਵਿੱਚ ਪਹੁੰਚ ਕੇ ਤੁਸੀਂ ਵੀ ਇਸ ਹਿਸਟੋਰਿਕ ਦਿਨ ਦੇ ਲਈ, ਇਸ ਇਤਿਹਾਸਿਕ ਦਿਨ ਦੇ ਵਿੱਚ ਯੋਗਦਾਨ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।